वाह 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 मिठा जी भाई ਇਹ ਕਿੱਥੋਂ ਤੈਨੂੰ ਕਿੱਥੋਂ ਸ਼ੌਕ ਪਿਆ ਮਿੱਠੇ ਸਿੱਖਣ ਦਾ? ਉਸਤਾਦ ਜਿਹੜੀ ਬਾਂਸਰੀ ਹੈ ਨਾ ਮੈਨੂੰ ਬਚਪਨ ਤੋਂ ਹੀ ਸ਼ੌਕ ਸੀਗਾ। 2 ਸਾਲ ਦਾ ਸੀਗਾ। ਸਾਡੇ ਮੁਹੱਲੇ ਦੇ ਵਿੱਚੋਂ ਨਾ ਇੱਕ ਬਾਬਾ ਹੁੰਦਾ ਸੀਗਾ, ਉਹ ਬੜੀ ਸੋਹਣੀ ਬਾਂਸਰੀ ਵੀ ਆਉਂਦਾ ਸੀ ਤੇ ਤੂੰਬਾ ਵੀ ਆਉਂਦਾ ਸੀ। ਉੱਥੋਂ ਸ਼ੌਕ ਪਿਆ ਤੈਨੂੰ? ਮੈਂ ਉਹਨੂੰ ਸੁਣ ਕੇ ਮੈਨੂੰ ਉਤੋਂ ਫਿਰ ਉਦੋਂ ਨਵੀਂ ਫਿਲਮ ਚੱਲੀ ਸੀਗੀ ਹੀਰਾ ਜੀ ਦੀ ਫਿਲਮ। ਉਹ ਪੀਸੋ ਦਾ ਜਿਹੜਾ ਦੇਖੋ ਸੁਣਿਆ ਨਹੀਂ ਇੱਕ ਮਿੰਟ ਜਾ ਪਹਿਲੇ ਮੈਨੂੰ ਤੇਰਾ ਤਾਰਫ ਤੇ ਨਾਲ ਇਹਨੂੰ ਕਰਾ ਲੈਂਦੇ ਨਾ। ਅੱਛਾ ਫਿਰ ਤੂੰ ਉਦੋਂ ਨਾ ਇਹ ਤੂੰ ਸਾਨੂੰ ਦੱਸਿਆ ਨਹੀਂ ਕਿ ਤੇਰੇ 'ਚ ਵੀ ਗੁਣ ਹੈਗਾ, ਕੀ ਗੱਲ ਉਦੋਂ ਲੁਕੋ ਕੇ ਰੱਖਿਆ? ਨਹੀਂ ਉਸਤਾਦ ਜੀ ਪਤਾ ਕੀ ਗੱਲ ਹੁੰਦੀ, ਇੱਕ ਚੀਜ਼ ਹੁੰਦੀ ਕਿ ਯਾਰ ਮੈਨੂੰ ਨਾ ਘਰੋਂ ਇਜਾਜ਼ਤ ਨਹੀਂ ਸੀ ਹੈ ਕਿ ਯਾਰ ਅਸੀਂ ਸਾਡੀ ਬੇਸਿਕਲੀ ਜੱਟ ਬਰਾਦਰੀ ਵੀ ਤੂੰ ਆਹ ਚੁੱਕ ਤੇ ਚਾਟਰ ਦਾ ਰਾਂਝਾ ਉਹ ਵੀ ਜੱਟ ਸੀ। ਉਹ ਤੋਂ ਮੈਂ ਕਨਵਿੰਸ ਹੋ ਗਿਆ ਨਾ। ਅੱਛਾ। ਮੈਂ ਬਿਲਕੁਲ ਸਹੀ ਉਸ ਤਰ੍ਹਾਂ ਹੀ ਮੈਨੂੰ ਸ਼ੌਕ ਸੀਗਾ ਲੁਕੋ ਕੇ ਕਮਰੇ ਵਜਾਉਣੀ ਤੇ ਦਾਦਾ ਜੀ ਨੂੰ ਅੱਛਾ ਲੱਗਦਾ ਸੀਗਾ ਜਦੋਂ ਮੈਂ ਬਾਂਸਰੀ ਵਜਾਉਣੀ। ਉਹਨੇ ਬੜੀ ਦਾਤ ਵੀ ਦੇਣੀ, ਬਾਜ਼ ਖਾਤਰ ਉਹਨੇ 100 ਰੁਪਇਆ ਮੇਰੇ ਕੋਲ ਲੈ ਵੀ ਲੈਣਾ ਕਿ ਤੂੰ ਮਾਸ਼ਾਅੱਲਾ ਬਹੁਤ ਸੋਹਣੀ ਵੀ ਹੋਣਾ। ਕਿਸੇ ਵੱਡੇ ਆਰਟਿਸਟ ਦੇ ਨਾਲ ਵੀ ਕਦੀ ਮਤਲਬ ਮੌਕਾ ਹੋਇਆ? ਇਹ ਤੁਸੀਂ ਉਹਨਾਂ ਨੂੰ ਪੁੱਛੋ ਤੇ ਤੁਸੀਂ ਮਿੱਠੇ ਨਾਲ ਬਾਂਸਰੀ ਤਾਂ ਨਾ ਵਜਾਈਓ, ਤੁਹਾਨੂੰ ਆਪ ਦੱਸਣਗੇ। ਮਹਿੰਦੀ ਹਸਨ ਖਾਨ ਸਾਹਿਬ, ਛੋਟੇ ਗੁਲਾਮ ਅਲੀ ਖਾਨ ਸਾਹਿਬ। ਕਿਹੜੇ ਛੋਟੇ? ਅੱਛਾ ਜਿੱਥੋਂ ਤੂੰ ਨਵੀਂ ਲਈ ਉੱਥੇ ਦੀ ਚਿੱਟ ਵੀ ਲੱਗੀ ਉਹਦੇ 120 ਰੁਪਏ ਇਹ ਇੱਥੋਂ ਨਹੀਂ 190 ਰੁਪਏ ਆ ਦੇਖ ਲਿਖਿਆ ਉੱਤੇ 190 ਰੁਪਏ। ਉਸਤਾਦ ਜੀ 190 ਸੁਰਨੇ ਦੇ ਵਿੱਚ। ਅੱਛਾ ਇਹ ਇੱਥੇ ਦੀ ਨਹੀਂ ਹੈਗੀ, ਕਿੱਥੇ ਦੀ ਹੈ? ਆ ਨਾਲ ਚੌਕ ਚੋਂ ਲਈ ਚੌਕ ਦੀ ਹੈ। ਇਹ ਉਸਤਾਦ ਜੀ ਮੈਨੂੰ ਗਿਫਟ ਆਈ ਸੀ ਕਿ ਉੱਥੋਂ ਆਜ਼ਰਬਾਈਜਾਨ ਚੋਂ। ਇਹ ਆਜ਼ਰਬਾਈਜਾਨ ਨੇ ਭੇਜੀ ਸੀ। ਮੁਲਕ ਆ ਅੱਛਾ ਮੁਲਕ ਆ ਆਜ਼ਰਬਾਈਜਾਨ। ਉਹਦੀ ਜ਼ਾਤ ਆ ਮੁਲਕ। 2 ਹੀ ਵੱਡੇ ਵਰਲਡ ਦੇ ਬਾਂਸਰੀ ਵਾਲੇ ਹੋਏ ਆ, ਬਾਂਸਰੀ ਸਟਾਰ ਹੋਇਆ। ਕਿਹੜੇ? ਇੱਕ ਚੁਰਸੀਆ ਸਾਹਿਬ। ਅੱਛਾ ਚੌਰਸੀਆ ਸਾਹਿਬ ਜਿਹੜੇ ਹਿੰਦੁਸਤਾਨ ਦੇ, ਵਾਹ। ਤੇ ਦੂਸਰੇ? ਦੂਜਾ ਤੁਹਾਡਾ ਮਿੱਠਾ ਸਾਹਿਬ। ਅੱਛਾ ਜੀ। एक मिनट भाई ਤੁਸੀਂ ਕਰਿਓ ਕਰ ਮੈਂ ਆਇਆ ਇੱਕ ਮਿੰਟ। ਚਲੋ कैसे थी बांसुरी बजा रहे हैं यार। ਜਾਓ ਤੁਸੀਂ। वाह वाह वाह। ਅੱਛਾ ਨਾ ਤੁਸੀਂ ਚੌਰਸੀਆ ਸਾਹਿਬ ਦੇ ਸ਼ਗਿਰਦ ਹੋ? ਇਹ ਤੁਸੀਂ ਆਪ ਨਹੀਂ ਆਏ, ਇਹ ਤੁਹਾਨੂੰ ਖਿੱਚ ਕੇ ਲਿਆਈ ਹੈ। ਹਾਂ ਸਹੀ ਹੈ। ਆ ਸੁਣਿਓ ਜਰਾ। ਤੁਸੀਂ ਕਦੀ ਲੈਲਨ ਦੀ ਬਾਂਸਰੀ ਦੇਖੀ ਹੈ? ਲੈਲਨ ਦੀ ਬਾਂਸਰੀ ਹੋਵੇ 7-8 नंबर। ਹਾਂ। ਮੈਂ ਲੈਂਡਨ ਲੋਹੇ ਤੋਂ ਬਾਂਸਰੀ ਵਜਾਈ ਆ। ਵਾਹ ਵਾਹ ਵਾਹ। ਅੱਛਾ ਮੈਂ ਚੱਲਾ ਸਾਂ ਲੇਕਿਨ ਮੇਰੇ ਕੋ ਜਾ ਨਹੀਂ ਹੋਇਆ। ਸੁਰ ਕਿਹੜਾ ਦੱਸਿਆ ਤੁਸੀਂ? लग जा गले यार। ਤੁਸੀਂ ਕੋਈ ਮੈਂ ਇਹਦੇ ਵਿੱਚ ਕੋਮਲ, ਤੀਵਰ, ਪ੍ਰੀਤਮ, ਪੁਰਚਮ, ਉਤਮ, ਦੁਸਤਮ ਸਾਰੇ ਲੱਗਦਾ ਪਸੰਦ ਕਰ। सुनाओ। ਆ ਦੇਖੋ ਨਾ ਕੋਈ ਉਮੰਗ ਹੈ। हाँ, हाँ हाँ। ਤੁਸੀਂ ਅਗਾਓ ਮੈਂ ਤੁਹਾਨੂੰ ਬਾਂਸਰੀ ਵੀ ਹੁੰਦਾ ਐਵੇਂ। ना कोई उमंग है ना कोई तरंग है हाँ। मेरी जिंदगी है क्या एक कटी पतंग है। ਬਹੁਤ ਅੱਛੇ। ਭਾਵੇਂ ਦੇਖੋ ਨਾ ਤੁਸੀਂ ਸੁਰ ਇੱਧਰ ਛੱਡ ਦੇਣਾ ਤੇ ਦੇਖੋ ਉੱਥੋਂ ਹੀ ਫੜ ਕੇ ਲਿਆਉਂਦਾ ਵਾ। मैं ਇਹ कितने ਸਭ साल ਮਾਰਨੇ में ਦੇ ਕੰਮ। ਤੁਸੀਂ ਛੱਡ ਦੇਣਾ ਸੁਰ ਇੱਥੇ ਤੇ ਉਹ ਉੱਥੋਂ ਹੀ ਫੜ ਕੇ ਲਿਆਉਂਦਾ ਵਾ। ਐਡਾ तू घट ਟੈਲੈਂਟਡ। फासला दस ले एक जे इधर दस है दूजा उधर दस। ਅਮਰੀਕਾ ਦੇ ਪਾਰਲੀਮੈਂਟ ਹਾਊਸ ਦੇ ਵਿੱਚ ਉਹਨਾਂ ਨੇ ਲੈਦਾ ਸਪੈਸ਼ਲ ਮੇਰੀ ਸੀਟ ਰੱਖੀ ਹੋਈ ਹੈ ਕਿ ਜਦੋਂ ਮਿੱਠਾ ਸਾਹਿਬ ਅਮਰੀਕਾ ਆਉਣ ਆ ਕੇ ਸਾਨੂੰ ਬਾਂਸਰੀ ਸੁਣਾਓ। अच्छा बड़ी ਤੁਹਾਡੇ ਤੇ ਰਿਆਸਤ ਹੋਈ ਹੋਈ ਮਤਲਬ ਤੁਹਾਨੂੰ ਕਿੰਨੇ ਸਾਲ ਲੱਗੇ ਹੋਣਗੇ ਸਿੱਖਦੇ? ਇਹ ਰਿਆਜ਼ਤ ਵੀ ਹੈ ਤੇ ਬਸ ਮਾਲਕ ਦਾ ਕਰਮ ਆ, ਉਹਨੇ ਸਾਰਾ ਕੁਝ ਸਿਖਾਇਆ ਮੈਨੂੰ। ਅੱਛਾ ਮਾਲਕ ਮਤਲਬ ਉਹ ਰੱਬ ਦੀ ਜ਼ਾਤ ਤੇ ਫਿਰ ਸਾਰਿਆਂ ਨੂੰ ਓਏ ਸਿਖਾਉਂਦੇ ਨਹੀਂ ਨਹੀਂ, ਮਾਲਕ ਉੱਤੇ ਰਹਿੰਦੇ ਸੀਗੇ, ਉਹਨਾਂ ਕੋਲ ਸਾਰਾ ਕੁਝ ਸਿੱਖਿਆ ਵਾ। ਮਕਾਨ ਮਾਲਕ? ਮਕਾਨ ਮਾਲਕ ਅੱਛਾ ਉਹ ਵੀ ਫੁੱਲ ਉੱਡ ਜਾਂਦਾ ਸੀ? ਉਹ ਤੇ ਉਹ ਬਹੁਤ ਉਤਾਈ ਸੀ। ਉਹਨੂੰ ਫਿਰ ਬਾਅਦ ਚ ਮੈਂ ਦੱਸਿਆ ਵੀ ਇਦਾਂ ਵਜਾਉਣੀ। ਅੱਛਾ ਮੈਂ ਕੋਈ ਗਾਣਾ ਗਾਵਾਂ ਤੁਸੀਂ ਨਾਲ ਟਰਾਈ ਕਰੋ ਨਾ ਸਹੀ। ਤੇ ਮੈਂ ਤੁਹਾਨੂੰ ਕਹਿਣਾ ਕਿ ਤੁਸੀਂ ਨਾਲ ਕੋਈ ਗਾਣਾ ਟਰਾਈ ਕਰੋ। ਗੱਲ ਇਹ ਹੈ ਕਿ ਮੈਂ ਗਾਣਾ ਗਾਣਾ ਤੁਸੀਂ ਨਾਲ ਪੀਸਿੰਗ ਕਰਾ ਦੇਣਾ ਮਾਹੌਲ। ਮੈਂ ਦੇ ਦੇ अकेले हैं। ਵਾਹ ਵਾਹ। ਕੀ ਪੀਸ ਦਿੱਤਾ ਭਾਈ ਨੇ।
ਬੜੀ ਇੱਜ਼ਤ ਵੱਧ ਰਹੀ ਹੈ ਇਹਦੇ ਦਿਲ 'ਚ। ਚਲੇ ਆਓ ਕਹਾਂ ਹੋ। ਵਾਹ 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 ਵਾਹ। ਯਾਨੀ ਤੁਸੀਂ ਐਕਸਪ੍ਰੈਸ਼ਨ ਵੀ ਸਮਝਦੇ ਆ ਕਹਾਂ ਹੋ, ਇਹ ਮਤਲਬ ਉਹਨੂੰ ਮੈਂ ਪੁਕਾਰ ਰਿਹਾ ਔਰ ਤੁਸੀਂ ਸੇਮ ਉਦਾਂ ਦਾ ਪੀਸ ਦਿੱਤਾ। ਵਾਹ ਇਹ ਫੀਲ ਫੀਲ ਸਮਝਦੇ ਆ ਜੀ ਤੁਸੀਂ? ਜੀ। ਅੱਛਾ ਗੁੱਡ ਗੁੱਡ। ਅੱਛਾ ਸਾਡੇ ਲਖਵਿੰਦਰ ਭਾਜੀ ਵੀ ਸੁਣ ਰਹੇ ਨੇ, ਬਲਕਿ ਵੀਡੀਓ ਮੈਂ ਬਣਾ ਹੀ ਉਹਨਾਂ ਲਈ ਰਿਹਾ। ਮੈਂ ਕਿਹਾ ਜੀ ਤੁਹਾਨੂੰ ਸਾਡੇ ਕੋਲ ਇੱਕ ਬੜੇ ਵਡਾਲੀ ਬ੍ਰਦਰ ਆ ਨੇ, ਉਹਨਾਂ ਦੇ ਬੇਟੇ ਲਖਵਿੰਦਰ ਵਡਾਲੀ ਸਾਹਿਬ, ਸੁਣਿਆ ਹੋਵੇਗਾ ਨਾ? ਬੱਚਾ ਆਪਣਾ ਪੁੱਤਰ ਹੈਗਾ ਲਖਵਿੰਦਰ ਸਾਹਿਬ। ਹਾਂਜੀ, ਇਸ ਕੋ ਕੱਲ ਦਾ ਬੱਚਾ ਵਾਲੇ ਜਦੋਂ ਉਹਨੇ ਮੇਰਾ ਰੂਹ ਦੇਖਿਆ, ਉਹਨੇ ਮੇਰੀ ਜਵਾਨੀ ਦੇਖੀ ਹੋਣੀ। ਅਗਰ ਉਹ ਮੈਨੂੰ ਕਹੇ ਕਿ ਉਸਤਾਦ ਹੀ ਕਹਿੰਦਾ ਗੋਡੀ ਹੱਥ ਲਾਉਣਾ ਕਿ ਉਸਤਾਦ ਜੀ ਮੇਰਾ ਫਲੋਟ ਵਜਾਉਣਾ ਵਾ। ਕੀ ਵਜਾਉਣਾ? ਫਲੋਟ। ਫਲੋਟ? ਕਿੰਨਵੇਂ ਫਲੋਟ ਤੇ ਜਾ ਕੇ ਵਜਾਉਂਦੇ ਤੁਸੀਂ? ਸੁਣਨਾ ਮੈਨੂੰ ਮੈਂ ਵਡਾਲੀ ਸਾਹਿਬ ਨੂੰ ਕਿ ਵਡਾਲੀ ਸਾਹਿਬ ਵਡਾਲੀ ਸਾਹਿਬ ਨਹੀਂ, ਲਖਵਿੰਦਰ ਭਾਜੀ। ਵਡਾਲੀ ਉਹਨਾਂ ਦਾ ਇੱਕ ਪੂਰੀ ਉਹ ਇੱਕ ਨਾਮ ਆ ਉਹਨਾਂ ਦਾ, Family ਹੈ। ਫੈਮਿਲੀ ਦਾ। ਜਿੱਦਾਂ ਤੁਹਾਡੇ ਸਾਡੇ ਨਾਈਟ ਆਪਣਾ ਈਵਨਿੰਗ 84 ਨੇ, ਸ਼ਾਮ 84 ਵਾਲੇ, ਇਦਾਂ ਹੀ ਉਹ ਵਡਾਲੀ ਨੇ। ਉਹਨਾਂ ਨੂੰ ਕੁਝ ਨਹੀਂ ਕਹਿਣਾ ਕਿਉਂਕਿ ਸਾਡਾ ਉਹਨਾਂ ਨਾਲ ਉਹ ਪਿਆਰ ਕਰਦੇ ਨੇ। ਲਖਵਿੰਦਰ ਭਾਜੀ ਨਾਲ ਤੁਸੀਂ ਜੋ ਵੀ ਪੇਸ਼ ਕਰਨਾ ਕਰ ਲਓ, ਥੋੜਾ ਤਮੀਜ਼ ਨਾਲ ਗੱਲ ਕਰੋ। ਲਖਵਿੰਦਰ ਭਾਜੀ ਕਹਿ ਇੱਕ ਲਓ। ਨਾਮ ਯਾਰ ਤਮੀਜ਼ ਤੁਸੀਂ ਬੁਲਾਓ, ਮੈਂ ਕਦੋਂ ਬੁਲਾਵਾਂ? ਮੇਰਾ ਤਾਂ ਬੱਚਾ ਵਾ, ਮੇਰੇ ਪੁੱਤਰਾ ਦਾ। ਮੈਂ ਤੈਨੂੰ ਪਤਾ ਹੀ ਕਢਾਇਆ, ਉਹਨੂੰ ਗਵਾਇਆ। ਆ ਹਿੱਟ ਉਹਨੂੰ ਕਿਹਨੇ ਕੀਤਾ ਵਾ? ਮਾਲਕ ਨੇ ਕੀਤਾ ਔਰ ਮੈਂ ਕੀਤਾ। ਕਿਹੜੇ ਮਾਲਕ ਦੀ ਤੂੰ ਗੱਲ ਕੀਤੀ ਹੈ? ਜਿਹਦੇ ਜਿਹੜਾ ਨਾਲ ਉੱਤੇ ਰਹਿੰਦਾ ਸੀ। ਨਹੀਂ ਹੁਣ ਅਸਲ ਮਾਲਕ ਸਾਡੇ ਸਾਰਿਆਂ ਦੇ। ਹਾਂਜੀ। ਅੱਛਾ ਹੁਣ ਚਲੋ ਜੀ। ਅਕੇਲੇ हैं ਚਲੇ ਆਓ। ਅੱਛਾ ਤੁਸੀਂ ਮੈਨੂੰ ਭੁਲਾ ਦੇਣੇ ਕਸਮ, ਐਸਾ ਰਚਾਓ ਸੁਰ ਦਾ ਕਰਦੇ। ਕਹਾਂ ਹੋ ਕਹਾਂ ਆਵਾਜ਼ ਦੇ ਤੁਮਕੋ ਕਹਾਂ ਹੋ। ਵਾਹ ਵਾਹ। ਓਏ ਅੰਤਰਾ ਮੈਂ ਕਹਿਣਾ ਸੀ, ਤੁਸੀਂ ਕਹਿਤਾ ਸਾਰਾ। ਓਏ ਤੁਸੀਂ ਗਲਤ ਕਹਿਣ ਦੇ ਸੀ। ਪੰਜ ਸਮਝ ਰਹੇ ਤੁਸੀਂ। ਤੁਸੀਂ ਸੁਰ ਚੋਂ ਬਾਹਰ ਹੋਏ, ਬਾਂਸਰੀ ਕਿੰਨਾ ਫਲੋਟ ਚੋਂ ਕਿੰਨਾ ਬਾਹਰ ਹੋਏ ਸੀ। ਅੱਛਾ तो फिर मैं ਤੁਹਾਡਾ ਪੂਰੀ ਜਗ੍ਹਾ ਕੀਤੀ, ਅੱਲਾ ਖੈਰ ਕੀਤੀ ਹੋ ਜਾਏਗਾ। ਸਾਡੇ ਕੋਈ ਨਹੀਂ ਇਨਸ਼ਾਅੱਲਾ। ਤੁਸੀਂ ਸਾਲ ਕੁ ਲੱਗੇਗਾ ਤੁਹਾਨੂੰ। ਅੱਛਾ ਥੋੜਾ ਜਿਹਾ ਫੀਲਿੰਗ ਵਾਲਾ ਗਾਣਾ ਲੱਭਦੇ ਆ। ਫੀਲਿੰਗ ਛੂ ਲੈਨੇ ਦੋ ਨਾਜ਼ੁਕ ਹੋਂਠੋਂ ਕੋ। ਖਾਲਸਾ ਤੁਸੀਂ ਬਹੁਤ ਐਕਸਪ੍ਰੈਸ਼ਨ ਬਹੁਤ ਅੱਛਾ ਸਮਝਦੇ। ਬਿਲਕੁਲ। ਕੁਛ ਔਰ ਨਹੀਂ ਹੈ ਜਾਮ ਹੈ ਇਹ ਐਦਾਂ ਫਲੂਟ ਚ ਕੱਢੋ ਜਾਮ। ਵਾਹ ਵਾਹ। ਬਿਲਕੁਲ ਈਜ਼ੀ ਹੋਗਾ ਗਾਉਣਾ, ਫੰਬਲ ਨਹੀਂ ਹੋਣਾ। ਠੀਕ ਹੈ, ਈਜ਼ੀ ਹੋ ਕੇ ਰਹਿਣਾ। ਉਹ ਤੁਹਾਡਾ ਪ੍ਰੈਸ਼ਰ ਮੈਨੂੰ ਅਸਲ ਤੁਹਾਡਾ ਪ੍ਰੈਸ਼ਰ ਆ। ਨਹੀਂ ਕੋਈ ਪ੍ਰੈਸ਼ਰ ਨਹੀਂ ਲੈਣਾ। ਥੋੜੇ ਸਾਡੇ ਬੱਚੇ ਆ ਗਏ ਆ, ਬਿਲਕੁਲ ਈਜ਼ੀ ਹੋ ਕੇ ਗਾਉਣਾ। ਮੰਜੀ ਇੱਕ ਤੇ ਜਵਾਨੀਆਂ ਦੋ। ਮੈਂ ਵਲਗਰ ਗਾਣੇ ਤੇ ਫਲੋਟ ਨਹੀਂ ਵਜਾਉਂਦਾ। ਤੂੰ ਮੇਰਾ ਭਾਈ ਗਾਣਾ ਹੋਰ ਚੇਂਜ ਸਰ ਕਰ। ਇਹ ਬੜਾ ਮਸ਼ਹੂਰ ਸਾਡਾ ਉਹ ਤੂੰ ਮਸ਼ਹੂਰ ਨੂੰ ਛੱਡ ਮੰਜੀ ਮੇਰਾ ਇੱਕ ਭਾਈ। ਤੇ ਜਵਾਨੀਆਂ ਦੋ। ਤੂੰ ਮੰਜੀਆਂ ਦੋ ਕਰ ਲਾ, ਤੇਰੇ ਕੋਲ ਇੰਨੇ ਹੱਥ ਤੰਗ ਆਵਾ, ਤੂੰ ਦੋ ਜਵਾਨੀਆਂ ਪਾਉਂਦੇ ਆ। ਜੋ ਜਵਾਨੀਆਂ ਦੋ ਆ ਤੇ ਮੰਜੀਆਂ ਵੀ ਦੋ ਕਰ। ਹੋਰ ਕੋਈ ਮੁਸ਼ਕਲ ਤੂੰ ਐਸਾ ਗਾਣਾ ਮੇਰੇ ਕੋ ਤੂੰ ਵਜਵਾ। ਨਹੀਂ ਮੰਜੀ ਇੱਕ ਤੇ ਜਵਾਨੀਆਂ ਦੋ ਨਹੀਂ ਮੈਂ ਵਲਗਰ ਗਾਣੇ ਵਜਾਉਂਦਾ ਹੀ ਨਹੀਂ। ਇਸ ਤਰ੍ਹਾਂ ਦਾ ਕੰਮ ਨਹੀਂ। ਆਡੀਓ ਨੂੰ ਕੰਮ ਦੇਣਾ ਪੱਕਾ ਦੇਣਾ। ਮੈਨੂੰ ਤੁਹਾਡੇ ਖਿਆਲ ਹੈ ਕਿ ਆਡੀਓ ਨੂੰ ਸੁਣਦੀ ਹੈ? ਕੱਚਾ 84 85 100 ਤੱਕ ਘਰਾਣਾ ਮੈਨੂੰ ਸੁਣਦਾ। ਚਲੋ ਜੀ ਕੋਈ ਅੱਛਾ ਜਿਹਾ ਗਾਣਾ ਸੁਣ ਲਓ। ਕਿਉਂ ਵੀ ਗਏ ਤੋਰੇ ਨੇ। ਹਾਂ ਹਾਂ। ਇਹ ਥੋੜਾ ਜਿਹਾ ਮੈਨੂੰ ਫਲੋਰ ਚ ਕਹਿ ਕੇ ਦਿਖਾਓ ਨਾ, ਫਿਰ ਮੈਂ ਕਰਾਂ। ਇਹ ਕਿਉਂ ਬੀਗੇ ਤੋਰੇ ਨੈਣ। ਆ ਜਿਹੜਾ ਰਾਤੀ ਸੁਣਾਇਆ ਸੀ। ਵਾਹ। ਐਨੇ ਹਾਂਜੀ ਤੁਸੀਂ ਇਹ ਦੇਖੋ ਨੈਣ ਸੀ ਐਂਡ ਤੇ। ਸਜਣਾ। ਆਹਾ। ਵਾਹ 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 ਚਲੋ। ਕਿਉਂ ਵਾਹ ਵਾਹ ਤੋਰੇ ਨੈਣ। ਅੱਛਾ ਇਹ ਤੁਹਾਡਾ ਸ਼ਾਗਿਰਦ ਹੈ ਜੀ। ਤੇ ਇਹਨੇ ਕਿੰਨਾ ਕੁ ਸਿੱਖ ਲਿਆ ਹੁਣ ਤੱਕ? ਇਹ ਹਲੇ ਪਹਿਲੇ ਸੁਰਾਖ ਤੇ ਹੈ ਜੀ। ਪਹਿਲੇ ਸੁਰਾਖ ਤੇ। ਕਿੱਥੇ? ਪਹਿਲੇ ਸੁਰਾਖ ਤੇ, ਪਹਿਲੀ ਮੋੜੀ ਤੇ, ਪਹਿਲੀ ਮੋੜੀ ਤੇ। ਇੱਥੇ ਜੀ ਜੀ। ਸਾਰੇ ਸੁਰੂ ਨਾਮ ਹੁੰਦਾ ਜਿਸ ਤਰ੍ਹਾਂ ਵਾਜੇ ਦੇ ਪਹਿਲਾ ਕਾਲਾ ਪਹਿਲਾ ਸਫੇਦ ਹੁੰਦਾ, ਇਹਦਾ ਵੀ ਇਹਦੇ ਵੀ ਉਸਰੇ ਹੁੰਦੇ ਆ ਭਾਜੀ। 12 ਸੁਰਾਖ ਹੁੰਦੇ ਇਹਦੇ। ਇਹ ਸੁਰਾਖਾਂ ਵਾਲੇ ਸਿਸਟਮ ਆ ਜੀ ਬਿਲਕੁਲ। ਫਲੋਟ ਆ। ਇਹ ਸੁਰਾਖਾਂ ਦਾ ਇਹਨੂੰ ਪਹਿਲੇ ਸੁਰਾਖ ਤੇ ਅੱਲਾ ਖੈਰ ਕੀਤੀ। 20 ਸਾਲ ਹੋ ਗਏ ਇਸ ਬੱਚੇ ਨੂੰ। ਇਹ ਅਰਸਾ ਲੱਗ ਜਾਣਾ, ਸਦੀਆਂ ਲੱਗ ਜਾਂਦੀਆਂ, ਸੁਰਾਖਾਂ ਦੀ ਸਮਝ ਨਹੀਂ ਆਉਂਦੀ। ਇਦਾਂ ਹੀ ਹੈ ਜੀ। ਅੱਛਾ ਖਾਲਸਾ ਤੁਸੀਂ ਮਤਲਬ ਰਿਆਜ਼ ਜਦੋਂ ਕਰਦੇ ਇਸ ਤੋਂ ਇਲਾਵਾ ਤਾਨਪੁਰੇ ਨਾਲ ਜਾਂ ਕਿਸੇ ਨਾਲ? ਮੈਂ ਵੱਡੇ ਵੱਡੇ ਖਾਨ ਸਾਹਿਬਾਂ ਨਾਲ ਵਜਾਇਆ ਵਾ। ਤਾਨਪੁਰਾ, ਸਲਵੰਡਰ, ਜਲਤਰੰਗ। ਜਲਤਰੰਗ ਵੀ ਤੁਸੀਂ ਵਜਾਈ? ਜਲਤਰੰਗ ਵੀ ਵਜਾਈ। ਅੱਛਾ ਮਾਸ਼ਾਅੱਲਾ, ਤੁਸੀਂ ਕਾਫੀ ਗਲਤ ਰੰਗ ਵਜਾਈ ਹੋਣੀ। ਭਾਜੀ ਮਾਫੀ ਜੀ ਤੋਂ ਵੱਡੇ ਵੱਡੇ ਖਾਨ ਸਾਹਿਬ ਸਾਡੀ ਇਸ ਗੱਲ ਨੂੰ ਮੰਨੇ ਆ ਕਿ ਜਿਸ ਤਰ੍ਹਾਂ ਮੈਂ ਜਲਤਰੰਗ ਵਜਾਉਂਦਾ। ਅੱਛਾ ਜਲਤਰੰਗ ਤੁਹਾਨੂੰ ਪਤਾ ਕਹਿੰਦੇ ਕਿਉਂ ਜਰਾ ਥੋੜਾ ਦੱਸੋਗੇ ਸਾਨੂੰ? ਜਲਤਰੰਗ ਹੁੰਦੀ ਆ ਜਿਹੜੇ ਉਹ ਗਲਾਸਾਂ 'ਚ ਪਾਣੀ ਰੱਖ ਕੇ ਤੇ ਉਹ ਸਾਰਾ ਨਿਜ਼ਾਮ ਕਰੀਦਾ। ਉਹ ਇੱਕ ਵਾਰੀ ਮੈਂ ਵਜਾ ਰਿਹਾ ਸੀਗਾ ਤੇ ਪਿੱਛੇ ਪੂਰਾ ਮਜਮਾ, ਅੱਗੇ ਗੰਮੇ ਗਫੀਰ। ਮੈਂ ਕਹਿੰਦਾ ਕਿ ਛੱਡ ਗੱਲਾਂ ਦਿਓ, ਸਟੇਜ ਸਾਰਾ ਭਰਿਆ।
ਵਾਹ ਆਲਮੀ ਤਾਕਤਾਂ ਦੇ ਕੈਮਰੇ ਸਾਰੇ ਮੇਰੇ ਵੱਲ ਫੋਕਸ ਕੀਤਾ, ਉਸਤਾਦ ਨੇ ਕੋਈ ਵੱਡਾ ਹੀ ਕਾਰਨਾਮਾ ਕਰਨਾ। ਮੇਰਾ ਛੋਟਾ ਹਾਦਸਾ ਹੋ ਕੀ ਗਿਆ। ਹੋਇਆ? ਇੱਕ ਬੰਦਾ ਲੰਘਿਆ ਵਾ, ਉਹ ਪਤਾ ਨਹੀਂ ਪਿਆਸਾ ਸੀ, ਮੇਰਾ ਪੰਚਮ ਪੀ ਗਿਆ ਜਾਂਦਾ ਜਾਂਦਾ, ਗਲਾਸ ਚੋਂ? ਗਲਾਸ ਚੋਂ ਪੰਚਮ ਪੀ ਗਿਆ। ਗੁਰਾਰੇ ਕਰਦਾ ਫਿਰੇ ਉੱਥੇ। ਉਹਨੇ ਬੜੇ ਪਿਆਰ ਨਾਲ, ਸਕੂਨ ਨਾਲ, ਤਹਮਲ ਨਾਲ, ਮਤਲਬ ਤੁਹਾਨੂੰ ਰਿਸਪੈਕਟ ਨਾ? ਰਿਸਪੈਕਟ ਨਾਲ ਮੈਨੂੰ ਇੱਥੋਂ ਫੜਿਆ ਵਾ, ਅੱਛਾ, ਕਹਿੰਦੇ ਭਾਵੇਂ ਥੱਲੇ ਆ ਜਾਓ। ਕੋਈ ਬਦਤਮੀਜ਼ੀ ਨਹੀਂ ਨਹੀਂ ਕੀਤੀ? ਨਾ, ਬਾਤ ਵਿੱਚ ਗੱਲ ਮੈਂ ਕਰਨੀ। ਐਨੀ ਸ਼ਾਹਦੀਨ ਜੀ ਸੀ। ਤੂੰ ਨਾਲ ਸੀ? ਹਾਂਜੀ, ਇਹਨਾਂ ਦੇ ਸਾਰੇ ਬਟਨ ਟੁੱਟੇ ਸੀ, ਉਹਨਾਂ ਨੇ ਕੁਝ ਨਹੀਂ ਕਿਹਾ ਇਹਨਾਂ ਨੂੰ। ਵਾਹ ਵਾਹ ਵਾਹ। ਅੱਛਾ ਉਸਤਾਦ ਜੀ, ਹੁਣ ਤੁਸੀਂ ਕੋਈ ਆਪਣਾ ਰਾਗ ਕੋਈ ਸੁਣਾ ਦਿਓ, ਕੋਈ ਵੱਡਾ ਸਾਨੂੰ। ਲਓ ਜੀ, ਬਿਸਮਿਲ੍ਲਾ। ਹਾਂਜੀ। ਉਸਤਾਦ ਜੀ ਉਹ ਸੁਣਾਓ ਜਿਹੜਾ ਵੱਡੇ ਉਸਤਾਦ ਉਹਨਾਂ ਨੂੰ ਸੁਣਾਉਂਦੇ ਸੀ। ਹਾਏ ਹਾਏ ਵਾਹ। ਅੱਛਾ ਬਾਬਾ ਉਸਤਾਦ ਜੀ, ਮੇਰੀ ਬਰਦਾਸ਼ਤ ਜਿਹੜੀ ਨਾ ਹਾਲਾਂਕਿ ਬਹੁਤ ਜ਼ਿਆਦਾ ਵਾ, ਜਲਦੀ ਮੈਂ ਕਿਤੇ ਮਤਲਬ ਸੁਰ ਮੈਨੂੰ ਲੜਦਾ ਨਹੀਂ ਜਲਦੀ ਕਿਤੇ, ਲੇਕਿਨ ਤੁਹਾਡਾ ਹਰ ਸੁਰ ਮੈਨੂੰ ਲੜ ਰਿਹਾ। ਔਰ ਯਕੀਨ ਕਰੋ, ਤੁਹਾਨੂੰ ਤੇ ਇੰਡੀਆ ਦੇ ਵਿੱਚ ਬੜਾ ਮਤਲਬ ਤੁਹਾਨੂੰ ਤੇ ਬੜਾ ਨਾਂ ਹੋਣਾ ਚਾਹੀਦਾ ਇੰਡੀਆ 'ਚ। इंडिया ਦੇ ਵਿੱਚ ਆਈ ਥਿੰਕ ਇਹ 1947 ਦੀ ਬਾਤ ਹੈ। ਉੱਥੇ ਜਦੋਂ ਮੈਂ ਗਾਉਣ ਗਿਆ ਤੇ ਉੱਥੇ ਦੇ ਜਿਹੜੇ ਮਸ਼ਹੂਰ ਉਹ ਮਰੂਫ ਸਿੰਗਰ ਸੀ ਨਾ, ਮੁਹੰਮਦ ਸਦੀਕ ਹੁੰਦਾ ਸੀ, ਦੁਰਗਾ ਰੰਗੀਲਾ, ਉਸ ਤੋਂ ਬਾਅਦ ਮੁਕੇਸ਼ ਸਾਹਿਬ ਹੁੰਦੇ ਸੀਗੇ, ਉਸ ਤੋਂ ਬਾਅਦ ਕੁਝ ਹੋਰ ਤੇ ਕੱਲ ਆਇਆ ਵਾ, ਮੇਰੇ ਪਿੱਛੇ ਹੀ ਆ ਗਿਆ। ਇਹ ਸਾਰਿਆਂ ਨੇ ਡਿਮਾਂਡ ਕੀਤੀ ਸੀ ਕਿ ਉਸਤਾਦ ਸਾਇਦ ਮਿੱਠਾਪੁਰੀਆ ਸਾਹਿਬ ਦੀ ਇੱਕ ਮੂਰਤੀ ਬਣਾਈ ਜਾਏ। ਹਾਏ ਹਾਏ। ਅੱਛਾ। ਮੇਰੀ ਮੂਰਤੀ ਤੇ ਹਰ ਪਾਸੇ ਆਹੋ ਭਗਤੋਂ ਕੀ ਮਿੱਠਾ ਆ ਮਿੱਠਾ ਆ ਮਿੱਠਾ ਬਾਸਰੀ, ਮਿੱਠਾ ਫਲੋਟ ਵਾਲਾ, ਮਿੱਠਾ ਫਲੋਟ ਵਾਲਾ, ਫਲੋਟ ਵਾਲੇ ਫਲੋਟ ਵਾਲੇ ਫਲੋਟ ਵਾਲੇ ਏਦਾਂ। ਮੈਂ ਉੱਥੇ ਬਾਸਰੀ ਵਜਾ, ਉਹਨੇ ਉੱਥੇ ਵੀ ਮੇਰਾ ਸੋਨੇ ਦਾ ਮੁਜੱਸਮਾ ਬਣਾਇਆ। ਸੋਨੇ ਦਾ? ਹਾਂਜੀ। ਇੰਡੀਆ 'ਚ ਵੀ ਤੁਹਾਡੀ ਨਾ ਉੱਤੇ ਉਹ ਤਸਵੀਰ ਲੱਗੀ ਕਿਸੇ ਚੌਂਕ 'ਚ, ਮੈਂ ਦੇਖੀ ਸੀ। ਉਹ ਬੰਬਈ ਦੇ ਵਿੱਚ ਲੱਗੀ ਹੈ। ਹਾਂ। ਬੰਬਈ ਦੇ ਵਿੱਚ ਚੌਕ 'ਚ ਨਾ ਥੱਲੇ ਕੂੜਾ ਸਿੱਟਿਆ ਹੁੰਦਾ ਲੋਕਾਂ ਨੇ ਕਾਫੀ। ਹਾਂਜੀ, ਉਹਨੇ ਉਹ ਚੌਂਕ ਇਦਾਂ ਦਾ ਨਾ, ਉੱਤੇ ਉਹਨਾਂ ਨੇ ਕਿਹਾ ਉੱਤੇ ਕੂੜ ਦੀ ਹੈ, ਥੱਲੇ ਕੂੜਾ। ਇਹ ਬਿਲਕੁਲ ਇੱਕ ਮੈਂ ਹੁਣ ਨਹੀਂ ਨਹੀਂ ਸਰ ਵੱਡੀ ਦੁਨੀਆ, ਤੁਸੀਂ ਗੁਸਤਾਖੀ ਮਾਫ, ਮੇਰੀ ਆਦਤ ਥੋੜੀ ਜਿਹੀ ਮਜ਼ਾਕ ਮਜ਼ੂਕ ਕਰਨ ਦੀ। ਇੰਡੀਆ ਮੈਂ ਇੱਕ ਵਾਰ ਗਿਆ ਵਾਂ ਜੀ, ਅੱਛਾ। ਔਰਤਾਂ ਨੇ ਆ ਕੇ ਮੇਰੀ ਆਰਤੀ ਉਤਾਰੀ ਹੈ। ਹਾਏ ਹਾਏ। ਓਏ ਹੋਏ ਹੋਏ। ਓਏ ਹੋਏ। ਅੱਛਾ, ਔਰਤਾਂ ਨੇ ਤੁਹਾਡੀ ਆਰਤੀ ਉਤਾਰੀ ਹੈ? ਆਰਤੀ ਇੱਕ ਇੱਜ਼ਤ ਵਾਲਾ ਕੰਮ ਆ। ਆਰਤੀ ਤੁਹਾਡੀ ਉਤਾਰੀ ਨਾ, ਫਿਰ ਤਿੰਨਾਂ ਚੋਂ ਬੰਦਿਆਂ ਨੇ ਤੁਹਾਨੂੰ ਉਤੋਂ ਉਤਾਰਿਆ, ਫਿਰ ਉਹਨੇ ਤੁਹਾਡੀ ਕਮੀਜ਼ ਉਤਾਰੀ ਹੈ। ਉਹ ਮਾਫੀ ਦੇ ਦਿਓ, ਆਰਤੀ ਇੱਜ਼ਤ ਵਾਲਾ ਕੰਮ ਆ, ਮਤਲਬ ਕਿ ਫਿਰ ਇੱਕ ਬਾਬਾ ਆਇਆ, ਉਹਨੇ ਜੁੱਤੀ ਉਤਾਰੀ ਹੈ। ਨਹੀਂ ਨਹੀਂ ਉਹ ਨਹੀਂ ਭਾਜੀ, ਦਲੀਪ ਕੁਮਾਰ ਸਾਹਿਬ ਨੇ ਮੈਨੂੰ ਉਦੋਂ ਬਹੁਤ ਅੱਛਾ, ਮੈਨੂੰ ਉਦੋਂ ਪਤਾ ਲੱਗਾ ਕਿ ਮੇਰੇ 'ਚ ਟੈਲੈਂਟ, ਲੇਕਿਨ ਮੈਂ ਕਦੀ ਪ੍ਰਾਊਡ ਨਹੀਂ ਫੀਲ ਕੀਤਾ, ਗਰੂਰ ਨਹੀਂ ਕਦੀ ਫੀਲ ਕੀਤਾ। ਅੱਜ ਦੀ ਸਾਦਗੀ ਉਸ ਮਾਲਕ ਦੀ ਦੇਣਾ। ਉਸ ਵਕਤ ਮੈਨੂੰ ਦਲੀਪ ਕੁਮਾਰ ਸਾਹਿਬ ਨੇ 19 ਰੁਪਏ ਦਿੱਤੇ ਸੀ ਉਸ ਦੌਰ ਤੇ। ਓਏ, ਉਦੋਂ ਤੇ 19 ਰੁਪਏ ਭਾਈ, ਅੱਜ ਤੇ 400-500 ਰੁਪਏ ਬਣਦਾ। ਮੈਂ ਵਾਪਸ ਡਰਦਾ ਡਰਦਾ ਆਇਆ। ਅੱਛਾ ਜੀ। ਜਹਾਜ਼ ਮੈਨੂੰ ਪੂਰੇ ਕੇ ਲੱਗ ਗਿਆ। ਵਾਹ, ਨਹੀਂ ਤੁਹਾਡਾ ਬਣਦਾ ਸੀ। ਤੋੜ ਲਾ ਕੇ ਅੱਛਾ, ਕੋਈ ਹੋਰ ਕੋਈ ਗੱਲ ਐਸੀ ਤੁਹਾਡੀ ਕੋਈ ਜਿਹੜੀ ਰਹਿ ਗਈ ਹੋਵੇ ਹਾਲੇ ਕੋਈ ਦੱਸਣ ਵਾਲੀ? ਮੈਂ ਹੁਣ ਤੁਹਾਨੂੰ ਇੱਕ ਗੱਲ ਦੱਸਦਾ। ਅਰਬ ਦੇ ਵਿੱਚ ਹਾਂ, ਜਿਹੜਾ ਬੁਰਜ ਖਲੀਫਾ ਨਹੀਂ, ਅਰਬ 'ਚ ਹੀ ਹੈ, ਦੁਬਈ 'ਚ? ਦੁਬਈ 'ਚ? ਦੁਬਈ ਅਰਬ ਇਮਾਰਤੀ ਆ। ਆ ਜਿਹੜਾ ਬੁਰਜ ਖਲੀਫਾ ਵਾ, ਇਹ ਪਹਿਲੇ ਬੁਰਜ ਮਿੱਠਾ ਹੋਣਾ ਸੀ। ਉਸਤਾਦ ਉਹਨਾਂ ਦੀ। ਅੱਛਾ। ਹਾਂਜੀ। ਅਣਬਣ ਉਹਨਾਂ ਮੇਰੀ ਇਸ ਤਰ੍ਹਾਂ ਕਰਕੇ ਹੋਈ, ਉਹ ਸਾਨੂੰ ਕਹਿੰਦੇ ਸੀਗੇ ਕਿ ਮਿੱਠਾ ਸਾਹਿਬ ਤੁਸੀਂ ਸਾਡੇ ਮੁੰਡੇ ਦੇ ਵਿਆਹ ਤੇ ਅਰਬੀ ਕੁਝ ਟੂਨ ਸਾਨੂੰ ਸੁਣਾਓ। ਹੁਣ ਉਹ ਸਾਡੇ ਹਤਾਈ ਆ, ਮੈਨੂੰ ਹੁਣ ਮੈਂ ਟੂਨ ਅਰਬੀ 'ਚ ਵਜਾਈ ਆ, ਹੁਣ ਸਮਝ ਨਹੀਂ ਉਹ ਆਈ। ਜ਼ਰਾ ਸੁਣਾਓਗੇ ਤੁਸੀਂ? ਵਾਹ ਵਾਹ ਵਾਹ, ਕੀ ਮੁਕਾ ਕੀਤਾ, ਕੀ ਮੁਕਾ ਕੀਤਾ, ਵਾਹ ਵਾਹ ਵਾਹ। ਤੇ ਉਹਨਾਂ ਨੂੰ ਨਹੀਂ ਇਹਦੀ ਸਮਝ ਆਈ? ਹਤਾਈ ਅਰਬੀ ਸਾਰੇ ਹਤਾਈ ਆ, ਉਹ ਤਲਵਾਰਾਂ ਜਿਹੀਆਂ ਲੈ ਕੇ ਐਵੇਂ ਇਹਨਾਂ ਦੀ ਦੁਨੀਆ 'ਚ ਮੈਨੂੰ ਹੀ ਸਮਝ ਆਉਂਦੀ ਹੈ, ਤਾਈਓ ਤੇ ਇਹਨਾਂ ਨੇ ਇਹ ਮੇਰੇ ਬੱਚੇ ਨੂੰ ਤੁਸੀਂ ਤੁਹਾਡੇ ਖਿਦਮਤ ਵੀ ਕਰਦਾ? ਇਹ ਬੱਚਾ ਮੇਰੀ ਬਹੁਤ ਖਿਦਮਤ ਕਰਦਾ। ਡੇਲੀ ਪੈਟਰੋਲ ਦੇ ਨਾਲ ਮੇਰੀ ਬਾਂਸਰੀ ਧੋਂਦਾ। ਅੱਛਾ। ਇਸ ਬੱਚੇ ਨੇ ਆਓ ਕੁਝ ਅਸੀਂ ਨਾ ਲੱਗ ਜਾਣਾ। ਹਾਂਜੀ, ਮੈਂ ਇਸ ਬਾਂਸਰੀ ਨੂੰ ਆਪਣੀਆਂ ਧੀਆਂ ਪੁੱਤਾਂ ਦਾ ਰੱਖਿਆ। ਜੈਨੂਇਨ ਗੱਲ ਆ। ਦੇਖੋ ਨਾ ਕਿੰਨੀ ਸਜਾਈ ਆ, ਦੇਖੋ ਇੱਜ਼ਤ ਕਰਦੇ ਨੇ, ਤੇ ਆ ਵੇਖੋ ਇਹਨੇ ਤੁਸੀਂ ਇਹਦੀ ਇੱਜ਼ਤ ਕਰਦੇ? ਬਹੁਤ ਇਹਦਾ ਇੱਜ਼ਤ ਕਰਦੇ। ਕਮਰਾ ਲੈਦਾ ਰੱਖਿਆ ਵਾ ਇਹਦਾ? ਹਾਂ। ਅੱਛਾ, ਤੇ ਜਿੰਨੀ ਤੁਸੀਂ ਇੱਜ਼ਤ ਕਰਦੇ, ਇਹ ਵੀ ਉਨੀ ਇਹਦੀ ਇੱਜ਼ਤ ਕਰਦਾ। ਇਹਨੂੰ ਪਹਿਲੇ ਇੱਜ਼ਤ ਸਿਖਾਓ ਨਾ, ਸਾਜ਼ ਦੀ ਇੱਜ਼ਤ ਕਰਨੀ ਵੀ ਸਿਖਾਉਣੀ ਚਾਹੀਦੀ। ਇਸ ਬੱਚੇ ਨੂੰ ਮੈਂ ਕਿਹਾ ਵਾ ਕਿ ਬੱਚੇ ਇਹਨੂੰ ਤੂੰ ਫਲੋਟ ਨਹੀਂ ਸਮਝਣਾ, ਇਹਨੂੰ ਬਾਂਸਰੀ ਨਹੀਂ ਸਮਝਣਾ, ਇਹਨੂੰ ਤੂੰ ਆਪਣੀ ਅੰਮੀ ਨੂੰ ਸਮਝਣਾ ਵਾ। ਇਹ ਤੇਰੀ ਅੰਮੀ ਵਜਾ ਵਾ। ਬਿਲਕੁਲ ਇੱਜ਼ਤ ਵਾਲੀ ਜਗ੍ਹਾ। ਇੱਜ਼ਤ ਵਾਲੀ ਜਗ੍ਹਾ। ਤੇ ਤੁਹਾਨੂੰ ਪਿਓ ਸਮਝਣਾ ਵਾ। ਹਾਂ, ਮੈਨੂੰ ਪਿਓ ਸਮਝ ਲਵੇ। ਉਸਤਾਦ ਪਾਕ ਰੂਹਾਨੀ ਬਾਪ ਹੁੰਦੇ ਆ। ਹਾਂ। 3.5 ਸਾਲ ਤੱਕ ਤੇ ਮੈਂ ਅੰਮੀ ਵੇਖੀ ਨਹੀਂ ਸੀ ਆ ਕੇ। ਅੱਛਾ ਜੀ। ਹਾਂਜੀ। ਤੇ ਤੁਹਾਡੀ ਅੰਮੀ ਤੁਸੀਂ ਇਕੱਲੀ ਫੜਦੇ ਜੀ ਜਾਂ ਨਹੀਂ ਨਹੀਂ, ਇਹ ਮੈਨੂੰ ਜਾਣਦਾ ਕੋਈ ਵੀ ਫਰੂਟ ਵਾਲਾ ਮਤਲਬ? ਨਹੀਂ, ਕੋਈ ਇਹ ਗੈਰ ਮਹਿਰਮ ਫੜ ਨਹੀਂ ਸਕਦਾ। ਅੱਛਾ ਜੀ। ਗੈਰ ਮਰਦ ਤੋਂ ਅੰਮੀ ਫੜਾਉਣੀ ਨਹੀਂ ਅਸੀਂ ਇਹਦੀ। ਨਾ ਨਾ, ਦੇਖੋ ਨਾ, ਇੱਜ਼ਤ ਹੈ ਨਾ ਫਿਰ। ਵਾਹ ਵਾਹ। ਅੱਛਾ, ਮੈਂ ਤੁਹਾਨੂੰ ਕਲਾਸੀਕਲ ਕੁਝ ਸੁਣਾਉਣਾ। ਜੋ ਮਰਜ਼ੀ ਵਜਾ ਲਾ।
ਜੋ ਮਰਜ਼ੀ ਵਜਾ ਲਾ, ਮੈਂ ਗਾਉਣਾ ਜੀ, ਵਜਾਉਣਾ ਨਹੀਂ। ਜੋ ਮਰਜ਼ੀ ਗਾ ਲਾ, ਅੱਛਾ, ਜੋ ਮਰਜ਼ੀ ਗਾ ਲਾ, ਤੁਹਾਨੂੰ ਕੋਈ ਟੈਨਸ਼ਨ ਨਹੀਂ? ਕੋਈ ਟੈਨਸ਼ਨ ਤਾਂ ਉਹਨਾਂ ਨੂੰ ਹੋਵੇ। ਉਤਰਦੀ ਆ ਬਾਂਸਰੀ, ਉਤਰਦੀ ਆ। ਅਹਿਮਦ ਅੱਛਾ। ਫਿਲਮ ਦੀ ਤੇਰੇ ਗੀਤ ਮੇਰੇ ਸੰਗ ਸਹਾਰੇ, ਤੇਰੇ ਗੀਤ ਮੇਰੇ संग सहारे, कोई ना मेरा संसार में, कोई ना मेरा संसार में, दिल के ये टुकड़े दिल के ये टुकड़े कैसे बेच दूं, दुनिया के बाजार में, दुनिया के बाजार में, मन के ये मोती रखियो तू संभाले। वाह 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 वाह। अच्छा, मैनू ना थोड़ी बहुत समझ हैगी मौसीकी की गल है कि मैं मतलब थोड़ा जा मैनू सुर की भी समझ आप मैं गलियों को सुरा बिल्कुल, लेकिन मेरे कन्ना च सुर हैगा, मैं कन्नों बहुत सुरीला हाँ, तो मैनू सुर की समझ हैगी है, तो मेरी ना बिल्कुल बस एंड बर्दाश्त एंड हो गई है। ਅਸੀਂ ਬਸ ਕਰਾ ਦੇਈਦੀ ਆ। हाँ। ਸ਼ਾਗਿਰਦ ਹੋਏ ਉਸਤਾਦ ਉਹਨਾਂ ਦੇ। मैं कहना मेरी इंतहाई जी मेरी एक बंदे दी नहीं मेरी एंड हो गई है। ਪੂਰਾ ਵਰਲਡ ਮੰਨਿਆ ਸਾਨੂੰ। ਹਾਂ। ਤੂੰ ਕੀ ਚੀਜ਼ ਆ? मैं कहना उस्ताद जी हुण तुसीं कंन फड़ लो, बस कंन फड़ लो उस्ताद जी, बस ਮੈਂ ਗੱਲ ਉਹ ਕਰ। हाँ, तुसीं शायद तो रसिया कंन फड़ लो उस्ताद जी, उस्ताद जी फड़ के ना करो, के ना करो। ਉਸਤਾਦ ਦਾ ਵੀ ਮਾਰ। ਉਸਤਾਦ ਦਾ ਵੀ एक मिनट, ਉਸਤਾਦ ਦਾ ਵੀ ਮਾਰ। चुप बांध रही बगैर तो लानती हो लख लानत ਤੁਹਾਡੇ ਤੇ ਤੁਹਾਡੀ ਮਸੀਕੀ ਤੇ। ਸ਼ਾਮ ਚ ਰਸੀਆ ਤੋਂ ਬਾਅਦ ਕਹਿੰਦਾ ਚੰਗਾ ਆ ਤੇ ਮੈਂ ਜਰਾ ਫੜਾ ਇਹਦੇ ਕੋਲ। ਹਾਂਜੀ ਆਇਆ ਮੇਰੇ ਤੇ ਬੈਠ ਉਹ ਤਾਂ ਗੱਲ ਤੇਰੀ ਨਹੀਂ ਹੈਗੀ, ਗੱਲ ਤੇਰੀ ਕਾ ਤੇਰੇ ਉਸਤਾਦ ਦਾ ਰੌਲਾ ਸੀ ਵੀ ਤੈਨੂੰ ਤੂੰ ਤਾਂ ਬੱਚਾ ਵਾ, ਤੇਰੇ ਕੋ ਭੋਟੀ ਜਾ ਰਿਹਾ ਹੈ। ਉਹ ਪਾਗਲ ਆ ਮਸਤਾ, ਹਾਂ। ਮੈਂ ਤੇ ਜਾਨ ਛਡਾਉਣੀ ਆ ਉਹਦੇ ਕੋਲ ਭਾਵੇਂ। ਤੂੰ ਤਾਂ ਨਹੀਂ ਪਾਗਲ? ਨਹੀਂ ਨਹੀਂ ਤੇ ਫਿਰ ਤੂੰ ਸ਼ਾਗਿਰਦ ਕੱਲ ਹੋਇਆ ਸ਼ਾਗਿਰਦ ਕੱਲ ਹੋਇਆ कंजरा लानती है, तुम पागल नहीं। आमले नु शगिर्द है, 2 फिटे मुंह तेरा।